ਤਾਇਆ 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 ਕਿੱਦਾਂ ਮੁੰਡਿਓ ਕੀ ਹਾਲ ਹੈ ਯਾਰ? ਬਸ ਅਸੀਂ ਸੋਚੀ ਜਾਂਦੇ ਵੀ ਸਾਨੂੰ ਬਾਤ ਸੁਣਾਉਣੀ ਆ, ਤੁਸੀਂ ਆਪ ਹੀ ਪਹਿਲਾਂ ਸੌਂ ਗਏ। ਯਾਰ ਥਕਾਵਟ ਜੀ ਹੋਈ ਸਰੀਰ ਨੂੰ ਥੋੜੀ। ਓਹੋ ਬਾਤ ਜ਼ਰੂਰੀ ਸੁਣਨੀ ਆ? ਸੁਣਨੀ ਆ ਅਸੀਂ ਇਹ ਤਾਂ ਬੈਠੇ ਇਸੇ ਕਰਕੇ ਆ। ਚਲੋ ਬਾਤ ਕਿਹੜੀ ਸੁਣਾਈਏ ਫੇ? ਕੋਈ ਵਧੀਆ ਜੀ। ਅੱਛਾ ਯਾਦ ਆਈ। ਚਲ ਸ਼ੁਕਰ ਹੈ ਯਾਦ ਆ ਗਈ। ਲੈ ਵੀ ਕਾਕਾ ਇੱਕ ਸੀ ਸਾਧੂ, ਅੱਛਾ ਜੀ। ਜਿੱਦਾਂ ਪਿੰਡਾਂ ਤੇ ਗੇੜੇ ਗੂੜੇ ਮਾਰਦੇ ਹੁੰਦੇ ਸਾਧੂ, ਰੋਟੀ ਪਾਣੀ ਖਾ ਪੀ ਕੇ ਤਾਂ ਕਿਤੇ ਬਾਹਰ ਹੈ ਨਾ ਬਾਗ ਦੇ ਵਿੱਚ ਚਲ ਗਿਆ। ਓਕੇ। ਉੱਥੇ ਬਾਗ ਦੇ ਵਿੱਚ ਉਹ ਆ ਕੇ ਥੱਲੇ ਬਹਿ ਗਿਆ ਅੰਬ ਦੇ ਬੂਟੇ ਦੇ ਥੱਲੇ, ਤੇ ਐ ਰਿਲੈਕਸ ਹੋਇਆ, ਹਵਾ ਚੱਲਣ ਡਈ ਆ, ਬੜਾ ਸੋਹਣਾ ਲੱਗ ਰਿਹਾ ਉਹਨੂੰ। ਅੱਧੀ ਪਈ ਤਾਂ ਨੀਂਦ ਜੀ ਆਉਣ ਡਈ ਆ ਮੇਰੇ ਅੰਗ। ਤੇ ਕੀ ਹੁੰਦਾ ਉਹਨੂੰ ਮਹਿਸੂਸ ਹੁੰਦਾ ਕਿ ਉਹਦੇ ਸਿਰ ਤੇ ਪਾਣੀ ਦਾ ਤਿਮਕਾ ਡਿੱਗਿਆ। ਅੱਛਾ। ਉਹਨੂੰ ਕਿਹਾ ਉੱਤੇ ਹੋਣਾ, ਉਹ ਫੇਰ ਬਹਿ ਗਿਆ, ਫੇਰ ਲੱਗਾ ਮਨ ਬਣਾ ਘਲਾਉਣ, ਤੇ ਜਾਨੂੰ ਇੱਕ ਤਿਮਕਾ ਫੇਰ ਡਿੱਗਿਆ ਉਹਦੇ ਸਿਰ ਦੇ ਉੱਤੇ। ਹੁਣ ਤਾਂ ਨੂੰ ਦੇਖਿਆ ਤਾਂ ਕੀ ਦੇਖਦਾ ਉੱਤੇ ਕਾਂ ਬੈਠਾ ਤਾਂ ਰੋ ਰਿਹਾ। ਕਾਂ ਰੋਣ ਡਿਆ। ਉਹ ਸਾਧੂ ਬੜਾ ਹੈਰਾਨ ਹੋਇਆ। ਉਹਨੂੰ ਕਹਿੰਦਾ ਵੀ ਭਲਿਆ ਮਾਨਸਾ, ਤੂੰ ਜੋ ਜਿਹੜੇ ਹੰਝੂ ਸਿੱਟਣ ਡਿਆ ਵੀ ਤੈਨੂੰ ਕੀ ਪ੍ਰੋਬਲਮ ਆ, ਕੀ ਦੁੱਖ ਆ ਤੈਨੂੰ? ਹਾਂਜੀ। ਕਹਿੰਦਾ ਮਹਾਰਾਜ ਮੈਂ ਤੈਨੂੰ ਕੀ ਦੁੱਖ ਦੱਸਾਂ, ਸਾਰੇ ਦੁੱਖ ਹੀ ਦੁੱਖ ਆ। ਕਹਿੰਦਾ ਫਿਰ ਵੀ ਕੋਈ ਵਜ੍ਹਾ ਹੋਊ ਤੇਰੀ ਰੋਣ ਦੀ, ਦੱਸ। ਕਹਿੰਦਾ ਮਹਾਰਾਜ ਤੈਨੂੰ ਮੈਂ ਕੀ ਦੱਸਾਂ? ਕਹਿੰਦਾ ਮੈਂ ਦੇਖਦਾ ਵੀ ਸਭ ਤੋਂ ਦੁਨੀਆ ਦਾ ਮਾੜਾ ਪੰਛੀ ਮੈਂ ਆ। ਅੱਛਾ। ਸਭ ਤੋਂ ਮਾੜਾ ਦੇਖਣ ਵਾਲਾ ਪੰਛੀ। ਵੀ ਜਿੱਧਰ ਵੀ ਜਾਣਾ ਲੋਕ ਇੱਟਾਂ ਮਾਰਦੇ ਆ ਹੈ ਮੇਰੇ ਉੱਤੋਂ। ਕਹਿੰਦਾ ਰੱਬ ਨੇ ਮੈਨੂੰ ਰੰਗ ਕਾਲਾ ਦੇ ਦਿੱਤਾ, ਦੇਖ ਜ਼ਿਆਦਾ ਰੰਗ ਦਿੱਤਾ ਕਾਲਾ। ਕਹਿੰਦਾ ਨਾ ਕੋਈ ਮੈਨੂੰ ਪਿਆਰ ਦਿੰਦਾ, ਨਾ ਕੋਈ ਮੈਨੂੰ ਸਾਂਭਦਾ, ਨਾ ਕੋਈ ਮੈਨੂੰ ਰੱਖਦਾ। ਕਹਿੰਦਾ ਜਦੋਂ ਕਿਤੇ ਹੁੰਦਾ ਦਾਜ ਦੂ ਲੱਗਦਾ ਮਾੜਾ ਮੋਟਾ ਰੋਟੀ ਰੋਟੀ ਖਾ ਖੂ ਲੈਣਾ ਇੱਦਾਂ ਹੀ। ਮੇਰੀ ਹਾਲਤ ਬਹੁਤ ਮਾੜੀ ਆ ਵੀ ਰੱਬ ਨੇ ਮੇਰੇ ਨਾਲ ਧੱਕਾ ਕੀਤਾ ਮੈਨੂੰ ਕਾਂ ਬਣਾ ਕੇ। ਅੱਛਾ। ਤੂੰ ਕਹਿੰਦਾ ਅੱਛਾ। ਤਾਂ ਕਹਿੰਦਾ ਤੇਰਾ ਕੀ ਖਿਆਲ ਆ ਬਈ ਵਧੀਆ ਕੌਣ ਆ ਵੇ? ਕਹਿੰਦਾ ਮਹਾਰਾਜ ਮੇਰੇ ਖਿਆਲ ਦੇ ਵਿੱਚ ਜਿਹੜਾ ਹੰਸ ਆ ਨਾ, ਹੰਸ ਬਹੁਤ ਕਿਸਮਤ ਵਾਲਾ, ਉਹ ਸਭ ਤੋਂ ਖੁਸ਼ੀ ਜਾਨਵਰ ਹੋਣਾ ਦੁਨੀਆ 'ਚ। ਮੈਨੂੰ ਹੰਸ ਬਣਾ ਦੇ। ਕਹਿੰਦਾ ਵੀ ਦੇਖ ਵੀ ਮੈਂ ਤੈਨੂੰ ਹੰਸ ਬਣਾ ਦੂੰ ਹੈ, ਪਰ ਤੂੰ ਏਦਾਂ ਕਰ ਪਹਿਲਾਂ ਜਾ ਕੇ ਹੰਸ ਨੂੰ ਪੁੱਛ ਵੀ ਉਹ ਆਪਣੇ ਆਪ ਤੇ ਖੁਸ਼ ਆ। ਅੱਛਾ। ਵੀ ਜੇ ਉਹ ਖੁਸ਼ ਹੋਇਆ ਨਾ ਤੇਰੇ ਪਸੰਦ ਹੋਇਆ ਤਾਂ ਮੈਂ ਤੈਨੂੰ ਵੀ ਹੰਸ ਬਣਾ ਲੂੰ। ਉਹ ਬੜਾ ਖੁਸ਼ ਹੋਇਆ, ਖਾਂ ਮਾਰ ਕੇ ਡਾਰੀ ਫੁਰ ਉੱਡ ਗਿਆ। ਜਦੋਂ ਉੜਿਆ ਜਾਂਦਾ ਤਾਂ ਰਾਜ ਤਲਾਅ ਉਹਦਾ ਉੱਤੇ ਹੰਸ ਬੈਠਾ ਚੁਗਦਾ, ਦਰਿਆ ਦੇ ਵਿੱਚ ਤੁਰਿਆ ਫਿਰਦਾ, ਖੇਡਾਂ ਖੇਡਦਾ। ਉਹਦੇ ਕੋਲ ਚੱਲ ਗਿਆ, ਕਹਿੰਦਾ ਹੰਸਾ ਹੰਸਾ ਗੱਲ ਸੁਣ ਮਾੜੀ ਜੀ। ਕਹਿੰਦਾ ਕੀ ਗੱਲ ਆ? ਕਹਿੰਦਾ ਕੰਢੇ ਤੇ ਆ ਤਾਂ ਸਹੀ, ਤੈਨੂੰ ਦੱਸਦਾ। ਕਹਿੰਦਾ ਕੰਢੇ ਤੇ ਆ ਗਿਆ। ਕਹਿੰਦਾ ਯਾਰ ਮੈਨੂੰ ਲੱਗਦਾ ਵੀ ਤੂੰ ਦੁਨੀਆ ਦਾ ਸਭ ਤੋਂ ਖੁਸ਼ੀ ਜਾਨਵਰ ਹੋਣਾ, ਸਭ ਤੋਂ ਕਿਸਮਤ ਵਾਲਾ। ਕਹਿੰਦਾ ਕਿਉਂ? ਕਹਿੰਦਾ ਦੇਖ ਤੇਰਾ ਕਹਿੰਦਾ ਚਿੱਟਾ ਰੰਗ, ਕਹਿੰਦਾ ਪਾਣੀ ਵਿੱਚ ਆਰਾਮ ਨਾਲ ਤੈਰਦਾ ਫਿਰਦਾ ਹੈ, ਤੇਰੇ ਕੋਈ ਇੱਟਾਂ ਨਹੀਂ ਮਾਰਦਾ ਹੈ, ਤੂੰ ਕਹਿੰਦਾ ਸਭ ਤੋਂ ਖੁਸ਼ੀ ਆ ਨਾ, ਤੂੰ ਜ਼ਿੰਦਗੀ ਆਪਣੀ ਤਾਂ ਖੁਸ਼ੀ ਆ। ਉਹ ਕਹਿੰਦਾ ਯਾਰ ਜੇ ਸੱਚ ਪੁੱਛੇ ਨਾ, ਨਹੀਂ। ਅੱਛਾ ਕਿਉਂ? ਮੈਂ ਨਹੀਂ ਖੁਸ਼। ਉਹਦੇ ਕਿਉਂ ਨਹੀਂ ਖੁਸ਼? ਕਹਿੰਦਾ ਦੇਖ ਰੰਗ ਬਰੰਗੀ ਦੁਨੀਆ, ਕਿੰਨੇ ਰੰਗ ਆ ਦੁਨੀਆ 'ਚ, ਮੈਨੂੰ ਕੀ ਦਿੱਤਾ? ਚਿੱਟਾ ਹੈ ਨਾ ਰੰਗਾਂ ਜੋ। ਕਹਿੰਦਾ ਦੇਖ ਤੋਤੇ ਦੇਖ, ਮੈਂ ਵੀ ਕਹਿਣ ਲੱਗੇ ਤੋਤਾ ਦੇਖ, ਕਹਿੰਦਾ ਕਿੰਨੇ ਸੋਹਣੇ ਉਹਦੇ ਰੰਗ ਹੁੰਦੇ ਆ। ਕਹਿੰਦਾ ਮੇਰਾ ਜਿੱਦਾਂ ਖਿਆਲ ਹੈ ਨਾ ਸਭ ਤੋਂ ਕਿਸਮਤ ਵਾਲਾ ਤੇ ਖੁਸ਼ੀ ਜਿਹੜਾ ਜਾਨਵਰ ਆ ਉਹ ਤੋਤਾ ਆ। ਤੋਤਾ ਆ। ਕਹਿੰਦਾ ਅੱਛਾ ਫਿਰ ਮੈਂ ਉੱਥੇ ਜਾਣਾ। ਉੱਥੋਂ ਉੜ ਪਿਆ ਤੇ ਤੋਤੇ ਦੀ ਭਾਲ 'ਚ ਇੱਕ ਬੋਰਡ ਜਿਹਾ ਆਇਆ, ਉੱਥੇ ਤੋਤੇ ਉੜੇ ਫਿਰਦੇ, ਉੱਥੇ ਜਾ ਕੇ ਬਹਿ ਗਿਆ। ਬਹਿ ਕੇ ਤੇ ਕਾਹਲਾ ਤੋਤਾ ਬੈਠਾ ਹੁੰਦਾ, ਉਹਦੇ ਲਾਗੇ ਚਲ ਗਿਆ। ਕਹਿੰਦਾ ਬੜੇ ਛੋਟੇ ਭਾਈ ਕੀ ਹਾਲ ਚਾਲ ਆ? ਕਹਿੰਦਾ ਮੇਰਾ ਹਾਲ ਚਾਲ ਤਾਂ ਠੀਕ ਹੈ, ਵੀ ਤੂੰ ਦੱਸ ਕੰਮ ਕੀ ਕਰਦਾ ਫਿਰਦਾ ਇੱਥੇ? ਆਂਡੇ ਚੱਕਣ ਤਾਂ ਨਹੀਂ ਆਇਆ? ਉਹ ਨਾ ਨਾ, ਕਹਿੰਦਾ ਮੈਂ ਆਂਡੇ ਨਹੀਂ ਚੱਕਣੇ, ਵੀ ਮੈਂ ਤੈਨੂੰ ਗੱਲ ਪੁੱਛਣਾ ਆ। ਕਹਿੰਦਾ ਦੱਸ ਫਿਰ ਕੀ ਪੁੱਛਣਾ? ਕਹਿੰਦਾ ਦੇਖ ਰੱਬ ਨੇ ਤੈਨੂੰ ਕਿੰਨੇ ਸੋਹਣੇ ਰੰਗ ਦਿੱਤੇ ਆ, ਚਾਰ ਸਵੇਰੇ ਸਾਰੇ ਰੰਗ ਤੈਨੂੰ ਦਿੱਤੇ ਹੋਏ। ਕਹਿੰਦਾ ਤੇ ਮੈਨੂੰ ਕੀ ਦਿੱਤਾ? ਕਹਿੰਦਾ ਕਾਲਾ ਰੰਗ ਹੈ, ਵੀ ਤੂੰ ਤਾਂ ਕਹਿੰਦਾ ਬਹੁਤ ਖੁਸ਼ ਹੋਣਾ, ਰੱਬ ਨੇ ਤੇਰੀ ਸੁਣੀ
ਹੈ ਤੈਨੂੰ ਕਿੰਨੇ ਰੰਗ ਦਿੱਤੇ? ਤੂੰ ਤਾਂ ਕਹਿੰਦਾ ਨਾ ਮੈਂ ਨਹੀਂ ਯਾਰ ਖੁਸ਼। ਕਿਉਂ? ਉਹਦਾ ਤੂੰ ਕਿਉਂ ਨਹੀਂ ਖੁਸ਼? ਕਹਿੰਦਾ ਮੈਨੂੰ ਕੋਈ ਰੰਗ ਦਿੱਤੇ ਆ, ਨਿਕਲ ਜਾਇਆ ਕਹਿੰਦਾ ਮੈਂ ਜਾਨਵਰ ਆ। ਕਹਿੰਦਾ ਜੇ ਤੂੰ ਰੰਗ ਦੇਖਣੇ ਨਾ ਦੁਨੀਆ ਦੇ ਤਾਂ ਮੋਰ ਦੇ ਦੇਖ। ਅੱਛਾ। ਕਹਿੰਦਾ ਮੋਰ ਨਾਲੋਂ ਖੁਸ਼ੀ ਜਾਨਵਰ ਦੁਨੀਆ 'ਚ ਹੈ ਨਹੀਂ ਕੋਈ ਵੀ। ਜਾਂ ਉਹਨੂੰ ਪੁੱਛ, ਉਹ ਆ ਖੁਸ਼ੀ ਬੰਦਾ ਜੇ ਦੇਖਣਾ ਤਾਂ। ਕਾਂ ਵੀ ਕਹਿੰਦਾ ਗੱਲ ਤਾਂ ਸਹੀ ਆ ਵੀ ਕਿੰਨੀਆਂ ਸੋਹਣੀਆਂ ਪਹਿਲਾਂ ਪਾਉਂਦਾ ਜਦੋਂ ਮੀਂਹ ਪੈਂਦਾ, ਉਹਦੇ ਖੰਭ ਵੀ ਲੋਕੀ ਵਰਤਦੇ ਆ ਹਨਾ, ਕੋਈ ਇੱਟਾਂ ਵੀ ਨਹੀਂ ਮਾਰਦਾ ਉਹਦੇ। ਸਹੀ ਗੱਲ ਹੈ। ਵੀ ਹੋਵੇ ਖੁਸ਼ੀ ਹੋਣਾ। ਸਹੀ ਇਹਦਾ ਥੈਂਕ ਯੂ ਭਰਾ ਤੇਰਾ। ਉੱਥੋਂ ਉੱਡ ਗਿਆ, ਉੱਡ ਕੇ ਤਾਂ ਜਾ ਪਹੁੰਚਿਆ ਉੱਥੇ ਜਿੱਥੇ ਮੋਰ ਸੀ। ਮੋਰ ਪਤਾ ਕਿੱਥੇ ਸੀ? ਕਿੱਥੇ ਸੀ? ਚਿੜੀਆ ਘਰ। ਅੱਛਾ। ਉਹ ਮੋਰ ਕੋਲ ਚਲ ਗਿਆ। ਦੇਖਿਆ ਲੋਕੀ ਪਰੇ ਪਰੇ ਹੋ ਗਏ, ਬੜਾ ਖੁਸ਼ ਹੈ ਆਪਣੇ ਆਪ। ਕਹਿੰਦਾ ਦੇਖੇ ਮੋਰ ਕਿੰਨਾ ਕਿਸਮਤ ਵਾਲਾ, ਇਹਨੂੰ ਕਹਿੰਦਾ ਲੋਕੀ ਦੇਖਣ ਆਉਂਦੇ ਆ। ਕਹਿੰਦਾ ਮੇਰੇ ਤਾਂ ਇੱਟਾਂ ਮਾਰ ਕੇ ਮੈਨੂੰ ਉਡਾਉਂਦੇ ਦਿੰਦੇ ਆ ਹੈ। ਉਹ ਚੱਲ ਗਿਆ। ਕਹਿੰਦਾ ਮੋਰਾ ਗੱਲ ਸੁਣ। ਉਹ ਕਹਿੰਦਾ ਦੱਸ। ਕਹਿੰਦਾ ਮੇਰੀ ਗੱਲ ਸੁਣ ਲੱਗੇ ਆ ਗਏ। ਉਹ ਆ ਗਿਆ ਵਿਚਾਰਾ। ਕਹਿੰਦਾ ਮੈਨੂੰ ਇਹ ਦੱਸ ਵੀ ਤੂੰ ਆਪਣੀ ਜ਼ਿੰਦਗੀ ਨਾਲ ਬਹੁਤ ਖੁਸ਼ ਆ ਨਾ? ਉਹ ਕਹਿੰਦਾ ਨਹੀਂ। ਕਹਿੰਦਾ ਯਾਰ ਗੱਲ ਸੁਣ ਮੇਰੀ, ਐਵੇਂ ਕਹਿੰਦਾ ਨਹੀਂ ਕਰੀ ਜਾਂਦਾ ਵੀ ਦੇਖ ਰੱਬ ਨੇ ਤੈਨੂੰ ਕਿੰਨੇ ਰੰਗ ਦਿੱਤੇ ਆ, ਵੀ ਤੈਨੂੰ ਤਾਂ ਖੁਸ਼ ਹੋਣਾ ਚਾਹੀਦਾ। ਕਹਿੰਦਾ ਰੱਬ ਨੇ ਰੰਗ ਦਿੱਤੇ ਆ, ਮੈਨੂੰ ਖੂਬਸੂਰਤ ਵੀ ਬਹੁਤ ਬਣਾਇਆ, ਪਰ ਕਹਿੰਦਾ ਇਹੀ ਆ ਮੇਰਾ ਨਾ ਖੁਸ਼ੀ ਹੋਣ ਦਾ ਕਾਰਨ। ਕੀ? ਵੀ ਖੁਸ਼ ਵੀ ਤੂੰ ਤੇਰੇ ਰੰਗ ਬਹੁਤ ਦਿੱਤੇ ਆ ਤਾਂ ਨਹੀਂ ਖੁਸ਼ੀ? ਕਹਿੰਦਾ ਆਹੋ। ਕਹਿੰਦਾ ਕਿਉਂ? ਕਹਿੰਦਾ ਇਹੀ ਮੇਰੀ ਸੁੰਦਰਤਾ ਮੇਰੀ ਦੁਸ਼ਮਣ ਬਣ ਗਈ। ਮੈਂ ਸੋਹਣਾ ਕਰਕੇ ਕਹਿੰਦਾ ਮੈਨੂੰ ਇੱਥੇ ਲਿਆ ਕੇ ਚਿੜੀਆ ਘਰ ਚ ਪਾਇਆ। ਬੱਝਮਾ ਖਾਣਾ ਜੋ ਦਿਲ ਕਰਦਾ ਖਾਣਾ ਪਾ ਦਿੰਦੇ ਆ, ਜੋ ਦਿਲ ਕਰਦਾ ਨਹੀਂ ਪਾਉਂਦੇ ਹੈ। ਕਹਿੰਦਾ ਜੇ ਲੋੜ ਪੈਂਦੀ ਮੇਰੇ ਕਹਿੰਦਾ ਜ਼ੋਰ ਨਾਲ ਖੰਭ ਪੱਟ ਲਈ ਤੇ ਮੇਰੇ ਦਰਦ ਪੈਂਦਾ, ਇਹਨੂੰ ਕਹਿੰਦਾ ਮਲੂਮ ਹੀ ਕੋਈ ਨਹੀਂ ਹੈ। ਕਹਿੰਦਾ ਦੱਸ ਮੇਰੇ ਨਾਲ ਤਾਂ ਦੁਖੀ ਤਾਂ ਜਾਨਵਰ ਦੁਨੀਆ 'ਚ ਕਹਿੰਦਾ ਕੋਈ ਹੈ ਨਹੀਂ। ਉਹ ਕਹਿੰਦਾ ਅੱਛਾ ਭਰਾ, ਫਿਰ ਤੇਰੇ ਖਿਆਲ 'ਚ ਕੌਣ ਸੁਖੀ ਆ, ਕੌਣ ਖੁਸ਼ੀ ਆ ਆਪਣੀ ਜ਼ਿੰਦਗੀ ਨਾਲ? ਕਹਿੰਦਾ ਮੇਰੇ ਖਿਆਲ ਦੇ ਵਿੱਚ ਕਾਮਾ ਤੂੰ ਆ, ਸਭ ਤੋਂ ਕਿਸਮਤ ਵਾਲਾ ਤੂੰ ਆ। ਕਹਿੰਦਾ ਕਿਸੇ ਨੇ ਤੈਨੂੰ ਰੱਖਿਆ ਘਰ 'ਚ ਆਪਣੇ ਪਾਲ ਕੇ ਪਿੰਜਰੇ 'ਚ ਪਾਲਿਆ? ਕਹਿੰਦਾ ਨਹੀਂ। ਕਿਸੇ ਤੈਨੂੰ ਕਹਿੰਦਾ ਕਿ ਚਿੜੀਆ ਘਰ 'ਚ ਰੱਖਿਆ? ਕਹਿੰਦਾ ਨਹੀਂ। ਤੇਰੇ ਕੋਲ ਮਗਰ ਪੈਂਦਾ? ਕਹਿੰਦਾ ਨਹੀਂ, ਨਿਆਣੇ ਇੱਟ ਬੱਟ ਮਾਰਦੇ, ਹੋਰ ਤਾਂ ਕੋਈ ਨਹੀਂ ਪੈਂਦਾ। ਕਹਿੰਦਾ ਯਾਰ ਹੋਰ ਤੈਨੂੰ ਕੀ ਚਾਹੀਦਾ? ਮੇਰੀ ਹਾਲਤ ਦੇਖ ਆਪਣੀ ਦੇ, ਜਿੱਥੇ ਮਰਜੀ ਜਾਣਾ, ਜਿੱਥੇ ਮਰਜੀ ਡਾਰੀਆਂ ਮਾਰਦਾ, ਜੋ ਮਰਜੀ ਤੇਰਾ ਖਾਣਾ, ਹੋਰ ਤੈਨੂੰ ਕੀ ਚਾਹੀਦਾ? ਟੇਕਿਆ ਕਹਾਂ ਕਹਿੰਦੇ ਗੱਲ ਤਾਂ ਸਹੀ ਆ। ਉੱਥੋਂ ਮੁੜ ਕੇ ਆ ਗਿਆ ਮਹਾਤਮਾ ਕੋਲ, ਉੱਤੇ ਬਹਿ ਗਿਆ, ਉੱਤੇ ਆ ਗਏ। ਮਹਾਤਮਾ ਨੂੰ ਪਤਾ ਲੱਗ ਗਿਆ। ਕਹਿੰਦਾ ਕਿਉਂ ਵੀ ਚੱਕਰ ਲਾਇਆ ਆ? ਕਹਿੰਦਾ ਹਾਂ ਲਾਇਆ। ਕਹਿੰਦਾ ਕਿੱਦਾਂ ਵੀ ਤੈਨੂੰ ਹੁਣ ਦੱਸ ਕੀ ਬਣਾਈਏ? ਕਹਿੰਦਾ ਮਹਾਰਾਜ ਮੈਨੂੰ ਕੁਛ ਨਾ ਫੜਾਇਓ, ਮੈਨੂੰ ਕਾਹ ਰਹਿਣ ਦਿਓ ਵੀ ਜੋ ਮੈਂ ਹੈ, ਜੋ ਰੱਬ ਨੇ ਕੀਤਾ ਮੇਰੇ ਨਾਲ ਠੀਕ ਹੀ ਕੀਤਾ, ਮੈਂ ਇਸੇ ਜ਼ਿੰਦਗੀ ਨਾਲ ਖੁਸ਼ ਹਾਂ। ਕਹਿੰਦਾ ਭੁਲੇਖੇ ਬੜੇ ਸੀ ਮੈਨੂੰ ਵੀ ਮੇਰੇ ਤੋਂ ਬਿਨਾਂ ਸਾਰੇ ਖੁਸ਼ ਆ, ਪਰ ਕਿਤੇ ਦੇਖਿਆ ਉਹਨਾਂ ਸਾਰਿਆਂ ਨੂੰ ਕਹਿੰਦਾ ਆਪਣੇ ਦੁੱਖ ਆ। ਸੋ ਜੋ ਹੈ ਸੋ ਹੈ, ਇਸੇ ਸੀ ਮੈਂ ਖੁਸ਼ ਹਾਂ। ਹੁਣ ਮੈਂ ਖੁਸ਼ ਹਾਂ। ਕਹਿੰਦਾ ਤੇ ਕਾਂ ਫੁਰ ਕਰਕੇ ਉੱਡ ਗਿਆ, ਖੁਸ਼ ਹੋ ਗਏ। ਕਹਿਣ ਤੋਂ ਭਾਵ ਇਹ ਆ ਨਿਆਣਿਓ, ਬੱਚਿਓ, ਹਾਂਜੀ, ਸਾਨੂੰ ਹਰ ਦੂਸਰਾ ਆਦਮੀ ਸੁਖੀ ਲੱਗਦਾ, ਸਾਨੂੰ ਹਰ ਦੂਸਰਾ ਆਦਮੀ ਖੁਸ਼ ਲੱਗਦਾ। ਸਾਨੂੰ ਲੱਗਦਾ ਵੀ ਅਸੀਂ ਦੁਖੀਆਂ ਦੇ ਆ, ਸਭ ਤੋਂ ਜ਼ਿਆਦਾ ਦੁਖੀ ਆ। ਬਾਬਾ ਨਾਨਕ ਜੀ ਨੇ ਕਿਹਾ ਕਿ ਨਾਨਕ ਦੁਖੀਆ ਸਭ ਸੰਸਾਰ, ਜਿਹਨੂੰ ਨਹੀਂ ਪੁੱਛਦੇ ਨਾ ਉਹੋ ਹੀ ਸੁਖੀ ਆ, ਬਾਕੀ ਸਾਰੇ ਦੁਖੀ। ਵਾਹ ਬਾਬਾ, ਗੱਲ ਸਹੀ ਹੈ, ਬਾਕੀ ਸਹੀ ਗੱਲ।